ਵੈਨਜ਼ੂਏਲਾ ਦੇ ਲੀਡਰ ਮਦੂਰੋ ਜੋ ਆ, ਉਹਨੇ ਇਹ ਕਿਹਾ ਵੀ ਜੋ ਅਮਰੀਕਾ ਵਾਲੇ ਸਾਡੇ ਉੱਤੇ ਐਕੂਜੇਸ਼ਨ ਲਾ ਰਹੇ ਆ ਵੀ ਇੱਥੇ ਜੀ ਡਰੱਗ ਦੀਆਂ ਫੈਕਟਰੀਆਂ ਆ, ਇਹ ਡਰੱਗ ਐਕਸਪੋਰਟ ਕਰ ਰਹੇ ਆ। ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਟਰੰਪ ਉਹਨਾਂ ਨੇ ਪ੍ਰੈਸ਼ਰ ਕੈਂਪੇਨ ਸ਼ੁਰੂ ਕੀਤੀ ਆ ਤੇ ਇਹ ਆਪਣੇ ਆਪ ਹੀ ਇਨਵੈਂਟ ਕੀਤੀ ਆ। ਕੋਈ ਇਦਾਂ ਦੀ ਗੱਲ ਨਹੀਂ। ਉਹ ਕਹਿੰਦੇ ਵੀ ਸਾਡੇ ਉੱਤੇ ਨਾ ਤਾਂ ਅਮਰੀਕਾ ਵਾਲੇ ਕਹਿ ਸਕਣ ਵੀ ਜੀ ਅਸੀਂ ਇਨੀ ਵੈਪਨਸ ਆਫ ਮਾਸ ਡਿਸਟਰਕਸ਼ਨ ਬਣਾਏ ਹੋਏ ਆ, ਤੇ ਨਾ ਹੀ ਵੈਨਜ਼ੂਏਲਾ ਦੇ ਉੱਤੇ ਇਲਜ਼ਾਮ ਲਾ ਸਕਣ ਵੀ ਜੀ ਇਹਨਾਂ ਨੇ ਨਿਊਕਲੀਅਰ ਵੈਪਨਸ ਬਣਾਏ ਹੋਏ ਹੈਗੇ ਆ। ਸੋ ਕਹਿੰਦੇ ਵੀ ਇਹ ਇੱਕ ਡਰੱਗ ਵਾਲਾ ਜਿਹੜਾ ਮੁੱਦਾ ਆ, ਇਹ ਬਿਨਾਂ ਕਿਸੇ ਗੱਲ ਤੇ ਆਪਣੇ ਆਪ ਇਹਨਾਂ ਨੇ ਇਨਵੈਂਟ ਕਰ ਲਿਆ ਹੈਗਾ। ਤੇ ਕਹਿੰਦੇ ਵੀ ਅਸੀਂ ਬਿਲਕੁਲ ਗੱਲ ਕਰਨ ਦੇ ਲਈ ਤਿਆਰ ਹੈਗੇ ਆ ਅਮਰੀਕਾ ਦੀ ਸਰਕਾਰ ਦੇ ਨਾਲ। ਸੋ ਕਹਿੰਦੇ ਵੀ ਮੈਨੂੰ ਅਕਿਊਜ਼ ਨਹੀਂ ਕਰ ਸਕਦੇ, ਨਾ ਹੀ ਵੈਨਜ਼ੂਏਲਾ ਨੂੰ ਅਕਿਊਜ਼ ਕਰ ਸਕਦੇ ਆ ਇਹਨਾਂ ਜੋ ਜਿਸ ਤਰ੍ਹਾਂ ਜੋ ਮੈਂ ਪਹਿਲਾਂ ਦੱਸੇ ਹੈਗੇ ਨਿਊਕਲੀਅਰ ਔਰ ਵੈਪਨਸ ਮਾਸ ਡਿਸਟਰਕਸ਼ਨ ਨੂੰ ਲੈ ਕੇ। ਤੇ ਟਰੰਪ ਉਹਨਾਂ ਨੇ ਮਦੂਰੋ ਦੇ ਅਗੇਂਸਟ ਕਾਫੀ ਜਿਹੜੀਆਂ ਸੈਂਕਸ਼ਨਸ ਵੀ ਲਾਈਆਂ ਆ ਪਿਛਲੇ ਦਿਨਾਂ ਤੋਂ। ਉਹਨਾਂ ਦੇ ਜਿਹੜੇ ਆਇਲ ਟੈਂਕਰਸ ਆ ਉਹ ਵੀ ਰੋਕ ਰੱਖੇ ਹੋਏ ਹੈਗੇ ਆ। ਤੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਉਹ ਜਿਹੜਾ ਤੇਲ ਆ ਉਹ ਯੂਜ਼ ਕਰ ਲਾਂਗੇ ਜਾਂ ਰਿਜ਼ਰਵ ਰੱਖ ਲਾਂਗੇ। ਪਰ ਅਮਰੀਕਾ ਦੇ ਵਿੱਚ ਓਵਰਵੈਲਮਿੰਗਲੀ ਜੋ ਲੋਕ ਆ ਉਹ ਕਿਸੇ ਤਰ੍ਹਾਂ ਦਾ ਵੀ ਮਿਲਟਰੀ ਐਕਸ਼ਨ ਜੋ ਵੈਨਜ਼ੂਏਲਾ ਦੇ ਅਗੇਂਸਟ ਆ ਉਹਦੇ ਅਗੇਂਸਟ ਹੈਗੇ ਆ। ਇਹ ਜਿਹੜੀ ਕੁਇਨਪਿਅਕ ਜੇ ਪੋਲਸ ਆ ਉਹ ਆਈਆਂ ਹੈਗੀਆਂ। ਵਾਈਟ ਹਾਊਸ ਨੇ ਹਜੇ ਕਿਸੇ ਤਰ੍ਹਾਂ ਦਾ ਰਿਸਪੌਂਡ ਨਹੀਂ ਦਿੱਤਾ ਹੈਗਾ ਇਸ ਸੰਬੰਧ ਦੇ ਵਿੱਚ। ਜੋ ਮਦੂਰੋ ਨੇ ਇਹ ਕਿਹਾ ਵੀ ਬਿਲਕੁਲ ਮੈਂ ਬੈਠ ਕੇ ਗੱਲ ਕਰਨ ਦੇ ਲਈ ਤਿਆਰ ਹੈਗਾ ਆ। ਸੋ ਅਮਰੀਕਾ ਦੀ ਸਰਕਾਰ ਇਹ ਕਹਿ ਰਹੀ ਹੈ ਵੀ ਜਦੋਂ ਤੱਕ ਸੀਰੀਅਸਲੀ ਨਹੀਂ ਲੈਂਦੇ ਵੈਨਜ਼ੂਏਲਾ ਵਾਲੇ ਤਦੋਂ ਤੱਕ ਆਪਾਂ ਗੱਲਬਾਤ ਨਹੀਂ ਕਰਾਂਗੇ। ਕਹਿੰਦੇ ਵੀ ਜਿਹੜੀ ਡਰੱਗ ਟ੍ਰੈਫਿਕਿੰਗ ਦਾ ਮੁੱਦਾ ਆ, ਇਹ ਇੱਕ ਬਹੁਤ ਵੱਡਾ ਮੁੱਦਾ ਹੈਗਾ ਤੇ ਅਸੀਂ ਟੋਟਲੀ ਜਿਹੜੀ ਆ ਇਸ ਨੂੰ ਖਤਮ ਕਰਨਾ ਹੈਗਾ ਆ। ਕਹਿੰਦੇ ਵੀ ਜੇ ਉਹ ਵੈਨਜ਼ੂਏਲਾ ਦਾ ਤੇਲ ਚਾਹੁੰਦੇ ਆ, ਵੈਨਜ਼ੂਏਲਾ ਵਾਲੇ ਕਹਿ ਰਹੇ ਆ, ਤੇ ਵੈਨਜ਼ੂਏਲਾ ਰੈਡੀ ਹੈਗਾ ਯੂਐਸ ਇਨਵੈਸਟਮੈਂਟਸ ਦੇ ਲਈ ਜਿੱਦਾਂ ਸ਼ੈਵਰਨ ਆ ਜਾਂ ਹੋਰ ਕੰਪਨੀਆਂ ਦੇ ਨਾਲ। ਪਰ ਜਿਹੜਾ ਝੂਠਾ ਇਲਜ਼ਾਮ ਲਾ ਰਹੇ ਆ ਉਹ ਬਿਲਕੁਲ ਗਲਤ ਆ, ਇਹ ਮਦੂਰੋ ਕਹਿ ਰਿਹਾ ਹੈਗਾ। ਜੀ ਬਿਲਕੁਲ। ਸੋ ਪਿਛਲੇ ਸਾਲ ਦੇ ਅਖੀਰਲੇ ਦਿਨਾਂ 'ਚ ਆਈ ਥਿੰਕ 30 ਜਾਂ 31 ਦਸੰਬਰ ਨੂੰ ਵੀ ਅਮਰੀਕਾ ਦੇ ਦੁਆਰਾ ਵੈਨੇਜ਼ੁਏਲਾ ਤੋਂ ਜੋ ਆ ਰਹੀਆਂ ਕਥਿਤ ਤੌਰ ਦੇ ਉੱਤੇ ਬੋਟਸ ਆ, ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਗਿਆ ਸੀਗਾ, ਜਿਨ੍ਹਾਂ ਦੇ ਵਿੱਚ ਕਹਿੰਦੇ ਵੀ ਡਰੱਗਸ ਖਾਸ ਕਰਕੇ ਫੈਂਟਨਲ ਤੇ ਨਾਰਕੋ ਡਰੱਗਸ ਜਿਹੜੀਆਂ ਉੱਥੇ ਆ ਰਹੀਆਂ ਸੀ। ਦਾਵਾ ਉਹਨਾਂ ਦੇ ਵਿੱਚ ਇਹ ਹੁਣ ਕੀਤਾ ਜਾ ਰਿਹਾ ਵੀ ਉਹਦੇ ਵਿੱਚ ਤਾਂ marijuana ਜਿਹੜਾ ਆ ਰਿਹਾ ਸੀਗਾ। ਸੋ ਚਾਹੇ ਕੁਛ ਵੀ ਹੋਵੇ, ਡਰੱਗ ਜਿਹੜਾ ਉਹ ਆ ਰਿਹਾ ਸੀਗਾ ਤੇ ਮੌਜੂਦਾ ਪ੍ਰਸ਼ਾਸਨ ਨੇ ਕਲੀਅਰ ਕਰ ਦਿੱਤਾ ਹੈ ਆਪਣੀਆਂ ਪਾਲਿਸੀਜ਼ ਦੇ ਨਾਲ ਵੀ ਉਹ ਚੀਜ਼ ਗਵਾਰਾ ਨਹੀਂ ਹੈਗੀ। ਸੋ ਜਿਹੜੇ ਵੀ ਨਸ਼ੀਲੇ ਪਦਾਰਥ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਚਾਹੇ ਪਾਣੀ ਦੇ ਜ਼ਰੀਏ ਜਾਂ ਬਾਰਡਰ ਦੇ ਜ਼ਰੀਏ ਹੋਊਗੀ, ਉਹਨਾਂ ਨੂੰ ਜਿਹੜਾ ਆ ਕਹਿੰਦੇ ਵੀ ਰੋਕਿਆ ਜਿਹੜਾ ਹੋ ਜਾਵੇਗਾ। ਹਰ ਇੱਕ ਹੱਥਕੰਡਾ ਜਿਹੜਾ ਉਹ ਅਪਣਾਉਣ ਦੀ ਗੱਲ ਉਹਨਾਂ ਨੇ ਦੱਸੀ ਇਸ ਦੇ ਵਿੱਚ ਹੈਗੀ ਆ। ਸੋ ਇਹ ਅੱਗੇ ਜਾ ਕੇ ਇਹਨਾਂ ਦਾ ਕੀ ਅਸਰ ਜਿਹੜਾ ਉਹ ਰਹਿੰਦਾ ਆ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਕਮਾਲ ਦੀ ਗੱਲ ਹੈ ਹਰਜੋਤ ਸਿੰਘ ਜੀ ਵੀ ਦੇਖੋ ਕਿੰਨੀਆਂ ਬੋਟਸ ਆ ਉਹਨਾਂ ਉੱਤੇ ਹਮਲਾ ਕੀਤਾ ਗਿਆ ਆ, ਕਿੰਨੇ ਉਹਨਾਂ ਦੇ ਜਿਹੜੇ ਨਾਰਕੋ ਟੈਰਰਿਸਟ ਆ ਉਹ ਮਰ ਗਏ ਆ, ਪਰ ਬੋਟਸ ਫਿਰ ਵੀ ਆਉਣੋਂ ਹਟ ਨਹੀਂ ਰਹੀਆਂ। ਸੋ ਇਹ ਧੰਦਾ ਐਡਾ ਗੰਦਾ ਆ ਵੀ ਇਹ ਲਗਾਤਾਰ ਕਿੰਨੇ ਲੋਕਾਂ ਦੇ ਫੜੇ ਜਾਣ ਦੇ ਬਾਵਜੂਦ, ਮਾਰੇ ਜਾਣ ਦੇ ਬਾਵਜੂਦ ਵੀ ਇਹ ਜਿਹੜੇ ਲੋਕ ਆ ਉਹ ਰੁਕਦੇ ਨਹੀਂ ਆ। ਤੇ ਮਡੂਰੋ ਦੀ ਗੱਲ ਦੇ ਵਿੱਚ ਹੁਣ ਡਰ ਵੀ ਨਜ਼ਰ ਆ ਰਿਹਾ ਹੈ ਉਹਨੂੰ, ਜਿਹੜਾ ਉਹ ਬਾਰ-ਬਾਰ ਕਹਿ ਰਿਹਾ ਨਾ ਵੀ ਗੱਲ ਕਰਨ ਦੇ ਲਈ ਰੈਡੀ ਆ। ਉਹਨੂੰ ਇਹੀ ਲੱਗ ਰਿਹਾ ਵੀ ਉਸ ਦਾ ਤਖਤਾ ਪਲਟਣ ਵਾਲਾ ਆ। ਲੋਕ ਵੀ ਉੱਥੇ ਬਾਗੀ ਹੋਏ ਫਿਰਦੇ ਆ। ਓਪੋਜੀਸ਼ਨ ਲੀਡਰਸ ਜਿਹੜੇ ਆ ਉਹ ਉਹਨਾਂ ਨੂੰ ਨੋਬਲ ਪ੍ਰਾਈਜ਼ ਜਿਹੜਾ ਪੀਸ ਪ੍ਰਾਈਜ਼ ਆ ਉਹ ਦਿੱਤਾ ਗਿਆ ਆ। ਉਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਤੇ ਮਡੂਰੋ ਨੂੰ ਇਹ ਡਰ ਜਿਹੜਾ ਉਹ ਸਤਾ ਰਿਹਾ ਵੀ ਉਸ ਦੀ ਜਿਹੜੀ ਸੱਤਾ ਉਸਦੇ ਹੱਥੋਂ ਜਿਹੜੀ ਉਹ ਖੁੱਸਣ ਵਾਲੀ ਹੈਗੀ ਆ। ਸੋ ਇਸੇ ਲਈ ਕਹਿੰਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਝੌਤਾ ਅਮਰੀਕਾ ਦੇ ਨਾਲ ਕਰਕੇ ਤੇ ਸੱਤਾ ਦੇ ਉੱਤੇ ਕਾਬਜ਼ ਜਿਹੜਾ ਉਹ ਰਵੇ। ਇਹ ਹੁਣ ਅਮਰੀਕਾ ਨੇ ਦੇਖਣਾ ਹੋਊਗਾ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਚਾਹੁੰਦੇ ਆ ਕਿ ਵਾਕਿਆ ਹੀ ਮਡੂਰੋ ਜਿਹੜਾ ਆ ਉਹ ਮੰਨ ਜਾਊਗਾ ਇਹਨਾਂ ਦੀਆਂ ਗੱਲਾਂ ਦੇ ਉੱਤੇ ਜਾਂ ਨਹੀਂ। ਪਰ ਘੱਟ ਚਾਂਸ ਲੱਗ ਰਿਹਾ ਹੈ ਤੇ ਬਹੁਤਾ ਇਹੀ ਉਮੀਦ ਕੀਤੀ ਜਾ ਰਹੀ ਹੈ ਹਰਜੋਤ ਸਿੰਘ ਜੀ ਵੀ ਕਿਤੇ ਨਾ ਕਿਤੇ ਵੈਨੇਜ਼ੁਏਲਾ ਦੇ ਵਿੱਚ ਦੂਜੀ ਪਾਰਟੀ ਨੂੰ ਹੁਣ ਮੌਕਾ ਮਿਲ ਜਾਣਾ ਚਾਹੀਦਾ। ਲੰਮੇ ਸਮੇਂ ਤੋਂ ਇਹ ਉੱਥੇ ਕਾਬਜ਼ ਹੈਗਾ।